ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਜੂਨ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 210। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਜ਼ਰਾ ਯੂਰਪ ਤੋਂ ਰੱਖ ਦਈਏ। ਇਸ ਵੇਲੇ ਯੂਰਪ ਦੇ ਵਿੱਚ ਅੱਗ ਵਰ ਰਹੀ ਹੈ। ਅੱਗ ਵਰ ਰਹੀ ਦਾ ਮਤਲਬ ਹੈ ਵੀ ਬੜੀ ਸ਼ਦੀਦ ਗਰਮੀ ਹੈ। ਏਡੀ ਗਰਮੀ ਯੂਰਪ ਨੇ ਪਹਿਲਾਂ ਨਹੀਂ ਵੇਖੀ। ਸਪੇਨ ਦੇ ਵਿੱਚ ਤੇ ਗਰਮੀ ਦੀ ਵਜ੍ਹਾ ਤੋਂ, ਗਰਮੀ ਦੀ ਲਹਿਰ ਦੀ ਵਜ੍ਹਾ ਤੋਂ 300 ਬੰਦਾ ਮਰ ਗਿਆ ਹੈ। ਹਾਂਜੀ, ਦਰੁਸਤ ਸੁਣ ਰਹੇ ਹੋ ਤੁਸੀਂ, ਇੰਨੀ ਗਰਮੀ ਹੈ ਕਿ 300 ਬੰਦਾ ਮਰ ਗਿਆ ਹੈ। ਅੱਛਾ, ਇਹਦੇ 'ਚ ਤੁਸੀਂ ਇਹ ਵੀ ਵੇਖਣਾ ਹੈ ਕਿ ਅਮਰੀਕਾ ਦਾ ਅਗਰ ਤੁਸੀਂ ਕੰਪੈਰੀਜ਼ਨ ਕਰੋ, ਅਮਰੀਕਾ ਦੇ ਕੁਝ ਇਲਾਕੇ ਐਸੇ ਨੇ ਜਿੱਥੇ ਬੜੀ ਗਰਮੀ ਪੈਂਦੀ ਹੈ। ਇੰਨੀ ਗਰਮੀ ਪੈਂਦੀ ਹੈ ਜਿੰਨੀ ਗਰਮੀ ਲਾਹੌਰ 'ਚ ਵੀ ਨਹੀਂ ਪੈਂਦੀ। ਮੈਂ ਸਿਰਫ ਤੁਹਾਨੂੰ ਇੱਕ ਤਕਾਬਲੀ ਜਾਇਜ਼ੇ ਦੇ ਤੌਰ 'ਤੇ ਦੱਸ ਰਿਹਾ ਵੀ ਉੱਥੇ ਲਾਹੌਰ ਤੋਂ ਵੀ ਬਹੁਤੀ ਗਰਮੀ ਪੈਂਦੀ ਹੈ। ਮਤਲਬ ਜਿੰਨੀ ਕੁ ਗਰਮੀ ਸਾਊਦੀ ਅਰਬ ਪੈਂਦੀ, ਉਸ ਤਰ੍ਹਾਂ ਦੀ ਗਰਮੀ ਅਮਰੀਕਾ ਦੇ ਕਈ ਇਲਾਕਿਆਂ 'ਚ ਪੈਂਦੀ ਹੈ। ਇਸੇ ਲਈ ਪੂਰੇ ਅਮਰੀਕਾ ਦੇ ਵਿੱਚ ਈਵਨ ਜਿੱਥੇ ਗਰਮੀ ਘੱਟ ਵੀ ਪੈਂਦੀ ਹੈ, ਉੱਥੇ ਵੀ 80% ਤੋਂ ਜ਼ਿਆਦਾ ਜਿਹੜੇ ਘਰ ਨੇ, ਜਾਂ ਸ਼ਾਇਦ ਉਸ ਤੋਂ ਵੀ ਕਿਤੇ ਜ਼ਿਆਦਾ, ਉਹਨਾਂ ਦੇ ਕੋਲ ਏਅਰ ਕੰਡੀਸ਼ਨ ਦੀ ਫੈਸਿਲਿਟੀ ਹੈ। ਲੇਕਿਨ ਅਗਰ ਯੂਰਪ ਨੂੰ ਕੰਪੇਅਰ ਕਰੋ ਤਾਂ ਸਿਰਫ 20%, ਜ਼ਿਆਦਾ ਤੋਂ ਜ਼ਿਆਦਾ 20% ਐਸੀਆਂ ਬਿਲਡਿੰਗਸ ਜਾਂ ਘਰ ਨੇ ਜਿਨ੍ਹਾਂ ਦੇ ਵਿੱਚ ਏਅਰ ਕੰਡੀਸ਼ਨਡ ਹੈ। ਬਾਕੀ ਜ਼ਿਆਦਾਤਰ ਜਗ੍ਹਾ ਦੇ ਉੱਤੇ ਏਅਰ ਕੰਡੀਸ਼ਨ ਨਹੀਂ ਹੈ। ਬੜੇ ਸਾਰੇ ਮੁਲਕਾਂ ਦੇ ਵਿੱਚ ਤੇ ਗੱਡੀਆਂ ਐਸੀਆਂ ਨੇ ਜਿਹਦੇ ਵਿੱਚ ਏਅਰ ਕੰਡੀਸ਼ਨ ਮੌਜੂਦ ਹੀ ਨਹੀਂ ਹੈ। ਵਜ੍ਹਾ ਇਹ ਹੈ ਕਿ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ, ਉੱਥੇ ਏਡੀ ਗਰਮੀ ਨਹੀਂ ਪੈਂਦੀ। ਇਸ ਵਾਰੀ ਗਰਮੀ ਪਈ ਹੈ ਤੇ ਉੱਥੇ 300 ਬੰਦਾ ਸਿਰਫ ਸਪੇਨ ਦੇ ਵਿੱਚ ਮਾਰਿਆ ਗਿਆ ਹੈ। ਜਰਮਨੀ ਦੇ ਮੁਤੱਦਦ ਸ਼ਹਿਰਾਂ ਦੇ ਵਿੱਚ 40 ਸੈਲਸੀਅਸ, ਹਾਂਜੀ 40 ਡਿਗਰੀ ਤੱਕ ਦਾ ਟੈਂਪਰੇਚਰ ਇੱਕ ਨਹੀਂ ਕਈ ਸ਼ਹਿਰਾਂ ਦੇ ਵਿੱਚ ਰਿਕਾਰਡ ਕੀਤਾ ਗਿਆ। ਇਸੇ ਤਰੀਕੇ ਨਾਲ ਬੈਲਜੀਅਮ 'ਚ 38, ਹਰ ਜਗ੍ਹਾ ਦੇ ਉੱਤੇ ਬਹੁਤ ਹੀ ਟੌਪ 'ਤੇ ਟੈਂਪਰੇਚਰ ਜਾ ਰਹੇ ਨੇ। ਯੂਕੇ ਦੇ ਵਿੱਚ ਕਦਰੇ ਇਹਨਾਂ ਤੋਂ ਘੱਟ ਰਿਹਾ, ਲੇਕਿਨ ਉੱਥੇ ਵੀ ਸ਼ਦੀਦ ਗਰਮੀ ਹੈ ਤੇ ਉੱਥੇ ਵੀ ਤਬਾਹੀ ਕੱਢ ਦਿੱਤੀ ਹੈ ਹੀਟ ਵੇਵ ਨੇ। ਇਹ ਜ਼ਰਾ ਇੱਕ ਵੀਡੀਓ ਵੇਖੋ। ਇਹ ਵੀਡੀਓ ਫਰਾਂਸ ਤੋਂ ਹੈ, ਔਰ ਫਰਾਂਸ ਤੋਂ ਜਾਂ ਸਪੇਨ ਦੇ ਜਿਹੜਾ ਤੁਸੀਂ ਇਹ ਕਹੋ ਕਿ ਬਾਰਡਰ ਵਾਲਾ ਏਰੀਆ, ਉੱਥੋਂ ਉਸ ਇਲਾਕੇ ਤੋਂ ਕਿਤੇ ਵੀਡੀਓ ਹੈ ਜਿੱਥੇ ਪੱਖਿਆਂ ਦੀ ਦੁਕਾਨ ਦੇ ਉੱਤੇ ਜਾਂ ਇੱਕ ਐਸੀ ਮਾਰਕੀਟ ਜਿੱਥੋਂ ਪੱਖੇ ਲੱਭ ਸਕਦੇ ਨੇ ਔਰ ਏਅਰ ਕੰਡੀਸ਼ਨ ਲੱਭ ਸਕਦੇ ਨੇ, ਉਸ ਦੁਕਾਨ ਦੇ ਉੱਤੇ ਲੋਕਾਂ ਨੇ ਕਿਸ ਤਰ੍ਹਾਂ ਹੱਲਾ ਬੋਲਿਆ ਔਰ ਇੰਜ ਉਹਨਾਂ ਨੇ ਚੁੱਕਿਆ ਹੈ ਜਿਵੇਂ, ਮੇਰਾ ਮਤਲਬ ਹੈ ਕਿ ਕਿਤੇ ਨਿਆਜ਼ ਵੰਡੀ ਦੀ ਹੋਵੇ ਤੇ ਲੋਕੀ ਲਾਈਨ ਤੋੜ ਕੇ ਅੰਦਰ ਲਾਲਾ ਲਾਲਾ ਕਰਕੇ ਆ ਜਾਂਦੇ ਨੇ। ਉਹੀ ਕੰਮ ਇੱਥੇ ਹੋਇਆ। ਇਹ ਜ਼ਰਾ ਥੋੜੀ ਜਿਹੀ ਆਵਾਜ਼ ਵੀ ਤੁਹਾਨੂੰ ਵੀਡੀਓ ਨਾਲ ਸੁਣਾਵਾਂਗੇ ਤਾਂ ਕਿ ਤੁਹਾਨੂੰ ਸਮਝ ਆਏ ਵੀ ਉੱਥੇ ਹੋਇਆ ਕੀ ਹੈ। ਇਹ ਵੇਖੋ। ਵੇਖ ਲਈ ਜੇ, ਇਹ ਸੂਰਤ ਹਾਲ ਯੂਰਪ ਦੇ ਵਿੱਚ ਬਣੀ ਹੋਈ ਹੈ। ਸ਼ਦੀਦ ਗਰਮੀ ਹੈ ਔਰ ਇਸ ਵੇਲੇ ਲੋਕਾਂ ਨੂੰ ਸਮਝ ਨਹੀਂ ਆਉਣ ਡਈ ਵੀ ਉਸ ਗਰਮੀ ਨਾਲ ਨਿਬੜੀਏ ਕਿਵੇਂ, ਕਿਉਂਕਿ ਉੱਥੇ ਅਮੂਮੀ ਤੌਰ 'ਤੇ ਇੰਨੀ ਗਰਮੀ ਨਹੀਂ ਪੈਂਦੀ। ਹੁਣ ਆ ਜਾਈਏ ਜ਼ਰਾ ਪਾਕਿਸਤਾਨ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਪਾਕਿਸਤਾਨ ਰੇਲਵੇ 2024-25 ਦੇ ਵਿੱਚ 61 ਅਰਬ ਰੁਪਏ ਦਾ ਖਾਲਸ ਬਿਲਕੁਲ ਖਾਲਸ ਨੁਕਸਾਨ ਪਾਕਿਸਤਾਨ ਨੇ ਬਰਦਾਸ਼ਤ ਕੀਤਾ ਹੈ। ਇਹ ਸਾਨੂੰ ਮਈ ਦੇ ਵਿੱਚ ਕੌਮੀ ਅਸੈਂਬਲੀ ਦੇ ਵਿੱਚ ਵਜ਼ੀਰੇ ਰੇਲਵੇ ਨੇ ਦੱਸਿਆ ਸੀ ਕਿ ਜਨਾਬੇ ਵਾਲਾ 2 ਸਾਲ ਦੇ ਵਿੱਚ ਰੇਲਵੇ ਨੂੰ ਮੁਨਾਫਾ ਬਖਸ਼ ਇਦਾਰਾ ਬਣਾ ਦਿੱਤਾ ਹੈ। ਲੇਕਿਨ ਹੁਣ ਬਜਟ ਦੇ ਡਾਕੂਮੈਂਟ ਦੱਸਦੇ ਨੇ ਵੀ ਮੁਲਕ ਨੂੰ 61 ਅਰਬ 61 ਬਿਲੀਅਨ ਖਾਲਸ ਨੁਕਸਾਨ ਹੋਇਆ। ਹੁਣ ਇੱਥੇ ਮਸਲਾ ਇੱਕ ਬੜਾ ਹੈ। ਮਸਲਾ ਇਹ ਹੈ ਕਿ ਰੇਲਵੇ ਦੇ ਕੋਲ ਹੈ ਬੜੀ ਕੀਮਤੀ ਜ਼ਮੀਨ। ਇਹ ਜਿਹੜਾ ਚੌਧਰੀ ਖਾਲਸ ਨੁਕਸਾਨ ਦੀਆਂ ਗੱਲਾਂ ਦੱਸਦਾ ਹੈ ਨਾ, ਬੜੀਆਂ ਘਾਟੇ ਦੀਆਂ, ਇਹ ਮੈਨੂੰ ਲੱਗਦਾ ਹੈ ਵੀ PIA ਤੋਂ ਬਾਅਦ ਚੌਧਰੀ ਨੇ ਹੁਣ ਰਗੜਾ ਫੇਰ ਦੇਣਾ ਹੈ ਰੇਲਵੇ ਦਾ। ਚੌਧਰੀ ਨੇ ਅੱਖ ਰੱਖ ਲਈ ਹੈ ਰੇਲਵੇ ਤੇ, ਕਿਉਂਕਿ ਰੇਲਵੇ ਕੋਲ ਲੰਮੀ ਚੌੜੀ ਬੜੀ ਕੀਮਤੀ ਜ਼ਮੀਨ ਹੈ। ਚੌਧਰੀ ਨੇ ਕਹਿਣਾ ਵੀ ਇਹਦਾ ਹੁਣ ਘੁੱਟ ਭਰ ਦਿਓ। ਚੌਧਰੀ ਨੇ ਸਰਮਾਇਆਦਾਰ ਤਿਆਰ ਕਰਨੇ ਨੇ, ਚੌਧਰੀ ਨੇ ਰੱਖੇ ਹੁੰਦੇ ਨੇ। ਮੈਂ ਤੁਹਾਨੂੰ ਦੱਸਿਆ ਨਾ ਕਿ ਜਿਵੇਂ ਚੌਧਰੀ ਨੇ ਸਿੰਗਰ ਰੱਖੇ ਨੇ, ਕ੍ਰਿਕਟਰ ਰੱਖੇ ਨੇ, ਮੌਲਵੀ ਰੱਖੇ ਨੇ, ਜੱਜ ਰੱਖੇ ਨੇ, ਜਰਨਲ ਰੱਖੇ ਨੇ, ਐਕਟਰਸਿਸ ਰੱਖੀਆਂ ਨੇ, ਰਾਈਟਰ ਰੱਖੇ ਨੇ, ਨਾਤਾਂ ਪੜ੍ਹਨ ਵਾਲੇ ਰੱਖੇ ਨੇ, ਕੋਈ ਤੁਸੀਂ ਨਾਂ ਲੈ ਲਓ ਕਿਸੇ ਸ਼ੋਬੇ ਦਾ, ਉੱਥੇ ਚੌਧਰੀ ਨੇ ਆਪਣੇ ਬੰਦੇ ਰੱਖੇ ਨੇ। ਇਸੇ ਤਰੀਕੇ ਨਾਲ ਚੌਧਰੀ ਨੇ ਕਾਰੋਬਾਰੀ ਬੰਦੇ ਵੀ ਰੱਖੇ ਨੇ। ਚੌਧਰੀ ਨੇ ਅੱਗੇ ਕਾਰੋਬਾਰੀ ਬੰਦੇ ਖੜੇ ਕਰਨੇ ਨੇ। ਰੇਲਵੇ ਦੀ ਕਰਾਉਣੀ ਹੈ ਨਿਲਾਮੀ, ਰੇਲਵੇ ਵੀ ਵੇਚ ਦੇਣਾ ਹੈ ਵਿੱਚ ਹੀ ਜ਼ਮੀਨ ਸ਼ਮੀਨ, ਤੇ ਉਸ ਤੋਂ ਬਾਅਦ ਚੌਧਰੀ ਨੇ ਉਹਦਾ ਘੁੱਟ ਆਪ ਭਰ ਲੈਣਾ। ਜਿਵੇਂ ਤੁਸੀਂ ਵੇਖਿਆ ਹੈ ਕਿ ਵੇਚੀ ਕਿਸੇ ਨੇ, ਖਰੀਦੀ ਕਿਸੇ ਨੇ। PIA ਦੀ ਗੱਲ ਕਰਦੇ, ਸਿਰਫ 10 ਅਰਬ 'ਚ ਪੂਰੀ 에ਅਰਲਾਈਨ ਖਰੀਦੀ ਤੇ ਬਾਅਦ 'ਚ ਪਤਾ ਲੱਗਾ ਵੀ ਸਭ ਤੋਂ ਵੱਡਾ
ਜਿਹੜਾ ਸ਼ੇਅਰ ਹੋਲਡਰ ਹੈ ਉਹ ਉਹਦੇ ਵਿੱਚ ਫੌਜੀ ਫਰਟੀਲਾਈਜ਼ਰ ਬਣ ਕੇ ਸਾਹਮਣੇ ਆ ਗਿਆ। ਇਹ ਤੁਸੀਂ ਸੂਰਤ-ਏ-ਹਾਲ ਵੇਖ ਲਓ। ਮੈਨੂੰ ਇਹ ਜਿਹੜੇ ਖਾਲਸ ਘਾਟੇ ਦੇ ਨੰਬਰ ਆ ਰਹੇ ਨੇ ਨਾ ਰੇਲਵੇ ਦੇ, ਇਹ ਮੈਨੂੰ ਲੱਗ ਰਿਹਾ ਵੀ ਚੌਧਰੀ ਨੇ ਇਹਦੇ ਉੱਤੇ ਵੀ ਅੱਖ ਰੱਖ ਲਈ ਹੈ। ਅੱਗੇ ਚੱਲੀਏ ਜੀ, ਅਗਲੀ ਖਬਰ ਦਿੰਨੇ। ਅਗਲੀ ਖਬਰ ਤੁਹਾਡੇ ਸਾਹਮਣੇ ਲਈਏ ਤੋਂ ਰੱਖਦੇ ਹਾਂ। ਯੂਰਪ ਦੇ ਵਿੱਚ ਤੇ ਜਿਹੜੀ ਗਰਮੀ ਦੀ ਲਹਿਰ ਹੈ ਉਹ ਤੁਸੀਂ ਵੇਖ ਹੀ ਲਈਏ, ਪਰ ਇਹ ਜ਼ਰਾ ਲਈਏ ਦੀ ਵੀ ਇੱਕ ਤਸਵੀਰ ਵੇਖ ਲਓ। ਇਹ ਇੱਕ ਮੋਚੀ ਆਪਣੀ ਦੁਕਾਨ ਤੇ ਜੁੱਤੀਆਂ ਗੰਢਣ ਡਿਆ। ਦੁਕਾਨ ਵੀ ਕਾਹਦੀ ਹੈ, ਵਿਚਾਰੇ ਨੇ ਬਾਹਰ ਕੱਪੜਾ ਵਿਛਾ ਕੇ ਤੇ ਉਹ ਥੱਲੇ ਬੈਠਾ ਆਪਣੀ ਮਜ਼ਦੂਰੀ ਕਰ ਰਿਹਾ। ਲੇਕਿਨ ਪੂਰੀ ਬਿਊਰੋਕ੍ਰੇਸੀ ਜਿਹੜੀ ਹੈ ਉਹ ਉੱਥੇ ਅੱਪੜ ਗਈ ਹੈ। ਪੈਰਾ ਫੋਰਸ ਦੇ ਅਫਸਰਾਨ ਅੱਪੜ ਗਏ ਨੇ ਕਾਨੂੰਨ ਦੀ ਅਮਲਦਾਰੀ ਕਰਵਾਉਣ ਵਾਸਤੇ। ਇੱਕ ਨਹੀਂ, ਤੁਹਾਨੂੰ ਵੀ 100 ਬੰਦਿਆਂ ਦਾ ਪਤਾ ਹੈ ਜਿਹੜੇ ਸਾਹੂਕਾਰ ਨੇ, ਜਿਨ੍ਹਾਂ ਨੇ ਬੜੀਆਂ ਹੀ ਮਹਿੰਗੀਆਂ ਜ਼ਮੀਨਾਂ ਦੇ ਉੱਤੇ, ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਨੇ। ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹ ਮੋਚੀ ਕੋਲ ਅੱਪੜ ਗਏ ਨੇ। ਪੂਰੀ ਜਨਾਬੇ ਵਾਲਾ ਬਣਾ ਕੇ ਤੁਸੀਂ ਇਹ ਕਹੋ ਕਿ ਬਾਜਮਾਤ ਤਰੀਕੇ ਨਾਲ ਪੂਰੀ ਅਫਸਰਸ਼ਾਹੀ ਪਹੁੰਚ ਗਈ ਹੈ ਵੀ ਮੋਚੀ ਦੇ ਉੱਤੇ ਸਭ ਤੋਂ ਪਹਿਲਾਂ ਕਾਨੂੰਨ ਦੀ ਅਮਲਦਾਰੀ ਕਰਨੀ ਹੈ। ਜੇ ਲਈਏ ਦਾ ਇਹ ਮੋਚੀ ਜਿਹੜਾ, ਇਹ ਇੱਥੇ ਫੱਟਾ ਲਾ ਕੇ ਬੈਠਾ ਰਿਹਾ, ਇਹ ਇੱਥੇ ਜੁੱਤੀਆਂ ਗੰਢਦਾ ਰਿਹਾ, ਤੇ ਮੈਨੂੰ ਦੱਸੋ ਪਾਕਿਸਤਾਨ ਤਰੱਕੀ ਕਿਵੇਂ ਕਰੇਗਾ? ਅੱਜ ਦੇ ਨੰਬਰ ਨੇ ਕਿ ਇੰਡੀਆ ਜਿਹੜਾ ਹੈ ਉਹ 6.5 ਜਾਂ ਇਸ ਤੋਂ ਵੀ ਬਹੁਤੀ ਤਰੱਕੀ ਦੇ ਨਾਲ ਉਹਨਾਂ ਦੀ ਜਿਹੜੀ GDP ਦੀ ਗਰੋਥ ਰੇਟ ਹੈ। ਇੰਡੀਆ ਦਾ 6.5 ਤੋਂ ਵੀ ਉੱਤੇ ਗਰੋਥ ਰੇਟ ਹੈ। ਪਾਕਿਸਤਾਨ ਦਾ ਇਮਰਾਨ ਖਾਨ ਦੇ ਜ਼ਮਾਨੇ 'ਚ ਤੇ ਹੈ ਸੀ 6.3 ਦੇ ਉੱਤੇ, ਇਸ ਵੇਲੇ ਤੇ ਸ਼ਾਇਦ ਮਾਈਨਸ 'ਚ ਹੈ। ਇਹ ਹੁਣ ਜਨਾਬੇ ਵਾਲਾ ਜੇ ਮੋਚੀ ਜੁੱਤੀਆਂ ਗੰਢਦਾ ਰਿਹਾ ਇੱਥੇ ਇਸ ਕੱਪੜੇ ਤੇ ਪਾਕਿਸਤਾਨ ਨੇ ਤਰੱਕੀ ਨਹੀਂ ਕਰਨੀ। ਉਹ ਸੁਣਦੇ ਹੋ ਨਾ ਨਿੱਕੇ ਹੁੰਦੇ ਤੋਂ ਵੀ ਪਾਕਿਸਤਾਨ ਨਾਜ਼ੁਕ ਮੋੜ ਤੋਂ ਮੋੜ ਰਿਹਾ, ਪਾਕਿਸਤਾਨ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ, ਨਾਜ਼ੁਕ, ਉਹ ਇਹ ਮੋਚੀ ਦੀ ਵਜ੍ਹਾ ਜੇ। ਤਾਂ ਹੁਣ ਪਤਾ ਲੱਗਾ ਸਾਨੂੰ, ਇਹ ਲਈਏ ਦਾ ਜਿਹੜਾ ਮੋਚੀ ਹੈ ਇਹਦਾ ਕਸੂਰ ਹੈ ਸਾਰਾ, ਜਿਹੜਾ ਪਾਕਿਸਤਾਨ ਨੇ ਤਰੱਕੀ ਨਹੀਂ ਕੀਤੀ। ਪਾਕਿਸਤਾਨ ਨੂੰ IMF ਕੋ ਜਾਣਾ ਪੈਂਦਾ ਹੈ, ਪਾਕਿਸਤਾਨ ਤਰੱਕੀਆਂ ਨਹੀਂ ਕਰ ਪਾ ਰਿਹਾ, ਪਾਕਿਸਤਾਨ ਨੂੰ ਜਿੰਨੇ ਮਸਾਇਲ ਨੇ ਇਹ ਇਸ ਮੋਚੀ ਦੀ ਵਜ੍ਹਾ ਹੈ। ਇਸ ਲਈ ਹੁਣ ਪੂਰੀ ਰਿਆਸਤ ਉਹਦੇ ਸਾਹਮਣੇ ਖਲੋ ਗਈ ਹੈ ਔਰ ਉਹਦੇ ਤੇ ਕਾਨੂੰਨ ਦੀ ਅਮਲਦਾਰੀ ਕੀਤੀ ਜਾਏਗੀ। ਅਗਰ ਉਹ ਨਹੀਂ ਕਰੇਗਾ ਤੇ ਪੈਰਾ ਵਾਲੇ ਉਹਨੂੰ ਚਪੇੜਾਂ ਮਾਰਨਗੇ, ਧੱਕੇ ਦੇਣਗੇ, ਚੁੱਕ ਕੇ ਅੰਦਰ ਸੁੱਟ ਦੇਣਗੇ। ਉਹਦੀ ਜੋ ਧਾਗੇ, ਆਰਾਂ ਸ਼ਾਰਾਂ, ਜੋ ਕੁਝ ਵੀ ਉੱਥੋਂ ਚੁੱਕ ਕੇ, ਜੋ ਵੀ ਪਤਾਵੇ ਵਗੈਰਾ ਉਹ ਸੁੱਟ ਦੇਣਗੇ, ਜਾਂ ਉਹਦੇ ਕੋਲ ਰਿਸ਼ਵਤ ਲੈ ਕੇ ਫਿਰ ਉਹਨੂੰ ਆਖਣਗੇ ਵੀ ਕਿਤੇ ਹੋਰ ਦੂਰ ਜਾ ਕੇ ਬਹਿ ਜਾ। ਮਤਲਬ ਮਾੜਾ ਬੰਦਾ ਸਾਹ ਵੀ ਕਿਉਂ ਲੈਣ ਡਿਆ, ਇਹਨਾਂ ਨੂੰ ਬਰਦਾਸ਼ਤ ਨਹੀਂ। ਇੱਥੇ ਹੀ ਤਗੜੇ ਜਿਹੜੇ ਨੇ ਉਹਨਾਂ ਨੇ ਥਾਂ ਮੱਲੇ ਨੇ। ਤੁਹਾਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਨੇਵੀ ਨੇ ਜਿਹੜਾ ਨੈਸ਼ਨਲ ਪਾਰਕ ਹੈ ਉੱਥੇ ਜਾ ਪੂਰੇ ਦਾ ਪੂਰਾ ਗੋਲਫ ਕੋਰਸ ਬਣਾ ਦਿੱਤਾ ਹੈ। ਨੇਵੀ ਨੂੰ ਕੋਈ ਨਹੀਂ ਪੁੱਛੇਗਾ। ਵੱਡੀਆਂ ਵੱਡੀਆਂ ਫੈਕਟਰੀਆਂ ਨੇ ਸੇਠਾਂ ਦੀਆਂ। ਇਹ ਸ਼ਹਿਬਾਜ਼ ਸ਼ਰੀਫ ਦੇ ਉੱਤੇ ਇਲਜ਼ਾਮ ਲੱਗਾ ਸੀ ਵੀ ਸਰਕਾਰੀ ਪੈਸਿਆਂ ਤੇ ਨਾਲਾ ਬਣਾਇਆ ਸੀ। ਹੁਣ ਖੈਬਰ ਪਖਤੂਨਖਵਾ ਦੀ ਹਕੂਮਤ ਤੇ ਇਲਜ਼ਾਮ ਲੱਗ ਰਿਹਾ ਵੀ ਉਹ ਪੈਸੇ ਲਾ ਕੇ ਆਵਾਮ ਦੇ ਪੈਸਿਆਂ ਨਾਲ DHA ਦੀਆਂ ਸੜਕਾਂ ਤੇ ਉੱਥੋਂ ਦੀ ਤਾਮੀਰੋ ਤਰੱਕੀ ਕਰ ਰਹੇ ਨੇ। ਉਹ ਕੁਝ ਗਲਤ ਨਹੀਂ ਹੋ ਰਿਹਾ। ਇਹ ਮੋਚੀ ਨੇ ਘਾਟਾ ਪਾ ਦਿੱਤਾ ਜੇ ਪਾਕਿਸਤਾਨ ਨੂੰ ਸਾਰਾ। ਫੜ ਲਓ ਇਸ ਮੋਚੀ ਨੂੰ, ਮੈਂ ਆਨਾ ਮਾਂਜ ਕੇ ਰੱਖ ਦਿਓ ਇੱਕ ਵਾਰੀ। ਗੱਲ ਜਿਹੜੀ ਹੈ ਨਾ ਉਹ ਲਈਏ ਤੇ ਮੋਚੀ ਤੇ ਆ ਗਈ। ਹੁਣ ਅਗਰ ਲਈਏ ਤੇ ਮੋਚੀ ਨੂੰ ਇੱਥੋਂ ਇਹਨਾਂ ਨੇ ਟਾਈਮ ਤੇ ਟਾਈਮ ਉਠਾ ਲਿਆ ਤੇ ਪਾਕਿਸਤਾਨ ਤਰੱਕੀ ਕਰ ਜਾਏਗਾ। ਵਰਨਾ ਪਾਕਿਸਤਾਨ ਦੀ ਤਰੱਕੀ ਕਰਨ ਦਾ ਕੋਈ ਚਾਂਸ ਇੱਥੇ ਜਨਾਬੇ ਵਾਲੀ ਕੋਈ ਮੌਜੂਦ ਨਹੀਂ ਹੈ। ਅੱਗੇ ਚੱਲਨੇ ਜੀ। ਅੱਗੇ ਇਹ ਪਤਾ ਨਹੀਂ ਕਿਉਂ ਇਹਨਾਂ ਨੂੰ ਭੋਲਾ ਰਿਕਾਰਡ ਕਿਉਂ ਕਹਿੰਦੇ ਨੇ, ਮੈਂ ਨਹੀਂ ਜਾਣਦਾ ਭੋਲਾ ਰਿਕਾਰਡ ਕੌਣ ਹੈ, ਇਹਨਾਂ ਨੂੰ ਕਿਉਂ ਕਹਿੰਦੇ ਨੇ। ਇਹ ਅੱਜ ਕੱਲ੍ਹ ਵਜ਼ੀਰੇ ਤਾਲੀਮ ਸਾਹਿਬ ਦੇ ਨਾਂ ਦੇ ਉੱਤੇ ਆ ਵਕਾਰ ਖਾਨ ਸਾਹਿਬ ਬਾਰ-ਬਾਰ ਟਵੀਟ ਕਰਦੇ ਨੇ ਭੋਲਾ ਰਿਕਾਰਡ, ਭੋਲਾ ਰਿਕਾਰਡ। ਇਹ ਮੈਨੂੰ ਜ਼ਰਾ ਸਮਝਾਉਣਾ ਜ਼ਰਾ ਕਮੈਂਟਸ ਦੇ ਵਿੱਚ ਕਿ ਇਹ ਕੀ ਚੱਕਰ ਹੈ, ਭੋਲਾ ਰਿਕਾਰਡ ਕੌਣ ਹੈ, ਉਹਦਾ ਨਾਂ ਵਜ਼ੀਰੇ ਤਾਲੀਮ ਦੇ ਨਾਂ ਦੇ ਨਾਲ ਕਿਉਂ ਲਿਖਦੇ ਨੇ, ਜਾਂ ਇਹਨਾਂ ਦਾ ਹੀ ਨਾਂ ਪੁੱਠਾ ਪਾਇਆ। ਮੇਰੇ ਇਲਮ 'ਚ ਨਹੀਂ, ਮੈਂ ਤਾਂ ਪੁੱਠੇ ਨਾਂ ਪਾ ਕੇ ਰਾਜ਼ੀ ਨਹੀਂ। ਲੇਕਿਨ ਬਹਰਹਾਲ ਇਹ ਵਕਾਰ ਖਾਨ ਸਾਹਿਬ ਬਾਰ-ਬਾਰ ਭੋਲਾ ਰਿਕਾਰਡ ਲਿਖ ਰਹੇ ਨੇ ਅਤੇ ਉਹ ਉਹਨਾਂ ਦੀ ਅੰਗਰੇਜ਼ੀ ਦਾ ਮਜ਼ਾਕ ਉਡਾ ਰਹੇ ਨੇ। ਉਹ ਉਹਨਾਂ ਨੇ ਕਿਤੇ ਮੈਡਮ ਚੀਫ ਮਿਨਿਸਟਰਸ ਲਿਖਣਾ ਸੀ ਅਤੇ ਉਹ ਜਿਵੇਂ ਲਿਖਣਾ ਸੀ ਉਵੇਂ ਨਾ ਲਿਖ ਸਕੇ ਅਤੇ ਉਵੇਂ ਲਿਖਿਆ ਜਿਵੇਂ ਨਹੀਂ ਲਿਖਣਾ ਸੀ। ਮਤਲਬ ਉਹਨਾਂ ਨੇ ਕਈ ਸਾਰੀ ਵਜ਼ੀਰੇ ਆਲਾ ਜਿਹੜੀਆਂ ਸਨ ਉਹਨਾਂ ਦੀ ਗੱਲ ਕਰ ਛੱਡੀ, ਹਾਲਾਂਕਿ ਮਰੀਮ ਨਵਾਜ਼ ਦੀ ਗੱਲ ਕਰਨੀ ਸੀ। ਅਤੇ ਉਹ ਹੁਣ ਲੋਕ ਮਜ਼ਾਕ ਉਡਾਉਣ ਡਏ ਨੇ ਵੀ ਇਹ ਜਿਹੜਾ ਮੁੰਡਾ ਹੈ, ਮੁੰਡਾ ਤਾਂ ਵੈਸੇ ਨਹੀਂ ਭਾਈ ਜਿਹਾ ਹੀ ਹੈ ਸਾਡੇ ਤਰ੍ਹਾਂ, ਇਹ ਜਿਹੜਾ ਵਜ਼ੀਰੇ ਤਾਲੀਮ ਹੈ ਇਹ ਵਿਚਾਰਾ ਆਪ ਹੀ ਮੇਰਾ ਖਿਆਲ ਪੂਰੀ ਤਾਲੀਮ ਦੀ ਕਮੀ ਹੈ। ਮਤਲਬ ਪੂਰੀ ਤਾਲੀਮ ਹੈ ਕਿ ਉਹਨੂੰ ਇਹ ਨਹੀਂ ਪਤਾ ਵੀ ਅੰਗਰੇਜ਼ੀ ਦੇ 3 ਅੱਖਰ ਕਿਵੇਂ ਲਿਖਣੇ ਨੇ। ਉਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੇ ਉਹਦਾ ਠੱਠਾ ਬਣਾਇਆ। ਅੱਛਾ, ਇਹ ਵੀ ਇੱਕ ਬੜਾ ਰੌਲਾ ਜੇ ਮੈਂ ਤੁਹਾਨੂੰ ਦੱਸਾਂ। ਇਹ ਰੌਲਾ ਬੜੇ ਸਾਰੇ ਬੱਚੇ ਜਿਹੜੇ HSN ਵਗੈਰਾ ਜਾਂਦੇ ਨੇ ਜਾਂ ਤਾਂ ਅੱਗੋਂ ਕਿਤੋਂ ਪੜ੍ਹ ਲੈਣ ਜਾ ਕੇ, ਅੱਗੋਂ ਕਿਤੇ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਡਿਗਰੀਆਂ ਸ਼ਿਗਰੀਆਂ ਕਰ ਲੈਣ ਅਤੇ ਫਿਰ ਤਾਂ ਚਲੋ ਕੋਈ ਨਾ ਕੋਈ ਗੱਲ ਬਣ ਜਾਂਦੀ ਹੈ। ਕਈ ਬੱਚੇ ਜਿਹੜੇ ਨੇ ਬਸ ਉੱਥੋਂ ਹੀ ਪੜ੍ਹਾ ਕੇ ਉੱਥੇ ਲਾਗੇ ਹੀ ਕਿਤੇ ਫਾਰਗ ਫੂਰਗ ਹੋ ਜਾਂਦੇ ਨੇ। ਉਸ ਤੋਂ ਬਾਅਦ ਸਕੂਲ ਤਾਂ ਚੰਗਾ ਹੁੰਦਾ, ਉਹਦੀਆਂ ਬੜਕਾਂ ਦੇ ਮਾਰਦੇ ਨੇ ਸਕੂਲ ਦੀਆਂ, ਲੇਕਿਨ ਹੁਣ ਫਿਰ ਗਾਂਹ ਅੱਗੋਂ ਕੁਛ ਨਹੀਂ ਸਿੱਖਿਆ ਹੁੰਦਾ। ਮੇਰੀ ਗੱਲ ਤੁਸੀਂ ਸਮਝਦੇ ਹੋ ਨਾ। ਉਹ ਇੰਝ ਹੀ ਹੈ ਵੀ ਪੈਡਲ ਇਹਨਾਂ ਕੋਲ ਹੁੰਦਾ, ਇਹਨਾਂ ਨੇ ਸਾਈਕਲ ਨਹੀਂ ਪਵਾਇਆ ਹੁੰਦਾ ਪੈਡਲ ਦੇ ਵਿੱਚ, ਇਕੱਲੇ ਪੈਡਲ ਨੂੰ ਹੀ ਫੜੀ ਫਿਰਦੇ ਨੇ। ਇਹ ਹੁਣ ਇਹ ਜਿਹੜੇ ਮੇਰਾ ਖਿਆਲ ਵਜ਼ੀਰੇ ਤਾਲੀਮ ਸਾਹਿਬ ਨੇ ਨਾ, ਇਹ ਵੀ ਇਹੋ ਜਿਹੀਆਂ ਹੀ ਲੁੱਚੀਆਂ ਗੱਲਾਂ ਕਰਦੇ ਨੇ। ਹੁਣ ਉੱਤੇ ਬੈਠਿਆਂ ਕਹਿ ਦਿੱਤਾ ਵੀ ਉਸਤਾਦ ਪੱਖੇ ਚੋਰੀ ਕਰਦੇ ਨੇ, ਉਸਤਾਦ ਪੱਖੇ ਚੋਰੀ ਕਰਦੇ ਨੇ। ਉਹਨਾਂ ਆਖਿਆ ਉਸਤਾਦ ਜਿੰਨੇ ਨੇ ਉਹ ਪੱਖੇ ਚੋਰੀ ਕਰਕੇ ਲੈ ਜਾਂਦੇ ਨੇ।
ਹਾਲਾਂਕਿ ਇਸ ਪੂਰੀ ਪਾਰਟੀ ਨੂੰ ਚੋਰ ਪਾਰਟੀ ਕਹਿੰਦੇ ਨੇ। ਚੋਰੀ ਦੇ ਵੋਟਾਂ ਤੇ ਆਏ, ਚੋਰੀ ਦੀ ਹਕੂਮਤ, ਚੋਰੀ ਦਾ ਮੈਂਡੇਟ। ਇਹਨਾਂ ਦੇ ਜਿਹੜੇ ਲੀਡਰਾਂ ਨੇ ਉਹ ਆਉਂਦੇ ਨੇ ਵੀ ਊਂਠਾਂ ਤੇ ਰੱਖ ਕੇ ਪੈਸਾ ਕਤਰ ਤੋਂ ਲੈ ਕੇ ਗਏ ਸਾਂ, ਸਾਡੀ ਲੰਦਨ ਤੇ ਕੀ ਪਾਕਿਸਤਾਨ 'ਚ ਕੋਈ ਪ੍ਰਾਪਰਟੀ ਨਹੀਂ। ਤੇ ਵੇਖੋ ਇਹ ਉਸਤਾਦਾਂ ਨੂੰ ਉਹਨਾਂ ਦੇ ਮੂੰਹ ਤੇ ਬਹਿ ਕੇ ਕਹਿਣ ਡਏ ਨੇ ਵੀ ਤੁਸੀਂ ਚੋਰੀ ਦੇ ਪੱਖੇ ਲੈ ਜਾਂਦੇ ਹੋ। ਅੱਗੇ ਚੱਲਨੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ। ਉਹ ਹੈ ਕਿ ਪੀਪਲਸ ਪਾਰਟੀ ਨੇ ਸਿੰਧ ਦੇ ਵਿੱਚ ਇੱਕ ਨਵੀਂ ਤਾਰੀਖ ਰਕਮ ਕੀਤੀ ਹੈ। ਪੂਰੀ ਦੁਨੀਆ ਨੇ ਉਹ ਹੁੰਦਾ ਦੁਨੀਆ 'ਚ ਕਿਤੇ ਨਹੀਂ ਵੇਖਿਆ ਜੋ ਪੀਪਲਸ ਪਾਰਟੀ ਨੇ ਸਿੰਧ 'ਚ ਕਰ ਛੱਡਿਆ। ਕੀਤਾ ਕੀ ਹੈ, ਜਿਹੜੇ ਪਿਛਲੇ ਸਾਲ ਸਨ 2023 ਤੋਂ ਔਨਵਰਡ, ਉਹਦੇ ਵਿੱਚ ਉਹਨਾਂ ਨੇ ਤਾਲੀਮ ਦੇ ਬਜਟ ਨੂੰ 3 ਗੁਣਾ ਕਰ ਦਿੱਤਾ। ਕਿੰਨਾ? 3 ਗੁਣਾ। ਲੇਕਿਨ ਸਕੂਲਾਂ ਦੇ ਵਿੱਚ ਬੱਚਿਆਂ ਦੀ ਇਨਰੋਲਮੈਂਟ ਹੋਰ ਘਟ ਗਈ। ਬੱਲੇ ਹੋ ਸ਼ੇਰ ਬੱਗੇ ਹੋ, ਮੈਂ ਕਿਹਾ ਕਮਾਲ ਨਹੀਂ ਕਰ ਗਏ। ਪੂਰੀ ਦੁਨੀਆ ਦੇ ਵਿੱਚ ਜਦੋਂ ਤੁਸੀਂ ਸਕੂਲਾਂ 'ਤੇ ਪੈਸਾ ਜ਼ਿਆਦਾ ਖਰਚ ਕਰਦੇ ਹੋ ਤੇ ਖਵਾਂਦਗੀ ਜਿਹੜੀ ਹੈ ਉਹ ਵੱਧਦੀ ਹੈ, ਸਕੂਲਾਂ ਦੇ ਵਿੱਚ ਬੱਚਿਆਂ ਦੀ ਇਨਰੋਲਮੈਂਟ ਵੱਧਦੀ ਹੈ। ਸਿੰਧ ਇੱਕ ਦੁਨੀਆ ਦੇ ਵਿੱਚ ਵਾਹਿਦ ਜਗ੍ਹਾ ਹੈ, ਇਹਨਾਂ ਨੂੰ ਵੀ ਮੇਰੇ ਖਿਆਲ ਅਵਾਰਡ ਹੀ ਲੱਭਣਾ ਚਾਹੀਦਾ ਹੈ ਕਿ ਇਹਨਾਂ ਨੇ ਅਖਰਾਜਾਤ 3 ਗੁਣਾ ਕੀਤੇ ਨੇ ਤੇ ਤਾਲੀਮ ਦੇ ਵਿੱਚ ਬੱਚੇ ਥੱਲੇ ਚਲੇ ਗਏ ਨੇ। ਇਹਦਾ ਮਤਲਬ ਕੀ ਹੈ ਵੀ ਇਹ ਪੈਸਾ ਕੋਈ ਹੋਰ ਹੀ ਖਾ ਪੀ ਗਿਆ, ਇਹਦਾ ਸਕੂਲਾਂ ਨਾਲ ਕੋਈ ਲੈਣ ਦੇਣ ਨਹੀਂ, ਇਹ ਸਕੂਲਾਂ ਤੱਕ ਅਪੜਿਆ ਹੀ ਨਹੀਂ। ਇਹ ਹੁਣੇ ਨਹੀਂ ਪਤਾ ਲੱਗਾ ਤੁਹਾਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ 'ਚ ਇੱਕ ਬੰਦੇ ਦੀਆਂ 5,558 ਨੂੰ ਉਰਦੂ 'ਚ DGISPR ਸਾਹਿਬ ਕਹਿੰਦੇ ਨੇ 58 ਨਹੀਂ ਕਹਿੰਦੇ, ਤੇ ਉਹ 5,558 ਜ਼ਨਾਨੀਆਂ ਇੱਕ ਬੰਦੇ ਦੀਆਂ ਨਿਕਲ ਆਈਆਂ ਨੇ। ਮਤਲਬ ਅਖੀਰ ਹੀ ਨਹੀਂ ਕਰ ਛੱਡੀ ਇਹਨਾਂ ਨੇ। ਉਹੀ ਹਾਲ ਹੈ ਇਸ ਵੇਲੇ ਸਿੰਧ ਨੇ ਦੂਜੇ ਮਾਮਲਾ 'ਚ ਵੀ ਕੀਤਾ। ਅੱਛਾ ਜੀ, ਇਹ ਇੰਡੀਆ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ। ਇਹ ਅਕਸਰ ਗੱਲਾਂ ਬੜੀਆਂ ਵਧੀਆ ਕਰਦੇ ਨੇ, ਇਹਨਾਂ ਦੀ ਜ਼ਰਾ ਗੱਲ ਸੁਣੋ, ਕਹਿਣ ਕੀ ਡਏ ਨੇ, ਪਹਿਲਾਂ ਸੁਣ ਲਓ। पता नहीं कैसी जंग लगी हुई है ये खाड़ी मुल्कों की। अमेरिका ने हमला किया है, हमला ईरान पर हुआ है, कुटापा जो हो रहा है वो इजराइल का हो रहा है, बिल्डिंगें लेबनान की गिर रही हैं, बर्बाद दुबई हो गया, बेइज्जती इंडिया की हो गई, चढ़ाई पाकिस्तान की हो गई। ये क्या हो रहा है? सुन लिया जी, वो कहते हैं भी भाई इस जंग की सानू कोई समझ नहीं। वो गल तो तुसीं सारी सुनी लई है, ਲੇਕਿਨ ਇਹਦੇ ਵਿੱਚ ਇੱਕ ਗੱਲ ਉਹ ਭੁੱਲ ਗਏ ਵੀ ਪੂਰੀ ਦੁਨੀਆ 'ਚ ਸਭ ਤੋਂ ਮਹਿੰਗਾ ਤੇਲ ਪਾਕਿਸਤਾਨੀਆਂ ਨੂੰ ਵੇਚ ਦਿੱਤਾ ਹੈ। ਉਹ ਪੰਜਾਬੀ 'ਚ ਕਹਿੰਦੇ ਨਾ ਤੇਲ ਦੇ ਦੇਣਾ, ਇਹਨਾਂ ਪਾਕਿਸਤਾਨੀਆਂ ਨੂੰ ਤੇਲ ਦੇ ਛੱਡਿਆ। ਹੁਣ ਪੂਰੀ ਦੁਨੀਆ ਦੇ ਵਿੱਚ ਤੇਲ ਦੀ ਕੀਮਤ ਜੰਗ ਤੋਂ ਪਹਿਲਾਂ ਤੋਂ ਵੀ ਥੱਲੇ ਡਿੱਗ ਗਈ ਹੈ। ਰਾਤੀ ਫੇਰ ਇਹਨਾਂ ਫੈਸਲਾ ਕੀਤਾ ਵੀ ਅਸੀਂ ਤੇਲ ਮਹਿੰਗਾ ਰੱਖਣਾ, ਸਸਤਾ ਨਹੀਂ ਕਰਨਾ। ਕਮ ਅਜ਼ ਕਮ ਜੰਗ ਤੋਂ ਪਹਿਲੇ ਨਾਲੋਂ ਤੇ ਹੁਣ 50-60 ਰੁਪਏ ਲੀਟਰ ਆਵਾਮ ਜ਼ਿਆਦਾ ਤੇਲ ਦੇ ਪੈਸੇ ਦੇ ਰਹੀ ਹੈ, ਔਰ ਇਹ ਤਿਆਰ ਨਹੀਂ ਤੇਲ ਨੂੰ ਘਟਾਉਣ ਤੇ। ਅੱਲਾ ਹੀ ਖੈਰ ਕਰੇ ਵੀ ਇਹ ਕਰਨਾ ਕੀ ਚਾਹੁੰਦੇ ਨੇ। ਅੱਗੇ ਜੇਦਾ ਜੀ ਨੇ ਇੱਕ ਗੱਲ ਕੀਤੀ, ਉਹ ਪਹਿਲਾਂ ਉਹਨਾਂ ਦੀ ਸੁਣ ਲਓ ਵੀ ਉਹਨਾਂ ਕੀਤੀ ਕੀ, ਫਿਰ ਉੱਤੇ ਥੋੜ੍ਹਾ ਜਿਹਾ ਤਜਜ਼ੀਆ ਕਰਦੇ ਨੇ। ਸੁਣੋ ਕਿ ਜੇਦਾ ਜੀ ਨੇ ਕੀ ਕਿਹਾ ਵੀ ਮੁਸਾਦ ਵਾਲਿਆਂ ਨੇ ਕੀਤਾ ਕੀ ਹੈ, ਸੁਣੋ। इसराइली जो थे ना, उन्होंने जितने डेंटिस्ट थे ना तेहरान के, जो एलीट डेंटिस्ट थे, उन सबको अपने कंट्रोल में किया हुआ था। वो सब उसके एजेंट थे इसराइल के। और ये सब लोग जो, और ईरान के अंदर दांत बड़ी जल्दी खराब होते हैं, ये भी ध्यान में रखें। उसकी वजह ये कि गोश्त ज्यादा खाते हैं लोग। अच्छा। तो गोश्त और होने की वजह से इनके दांत जल्दी खराब होते हैं और इसलिए इसको डेंटिस्टों की बहुत जरूरत पड़ती है। तो वहाँ पे जो हाई प्रोफाइल डेंटिस्ट थे, जिनके बड़े क्लिनिक्स थे, तो ये सारी क्यादत जो होती है ना, उनकी बेसिकली मरीज थी या उनके पास आते रहते थे अपने दांत साफ करवाने के लिए। और मोसाद ने ये किया कि उसने ये किया कि इनके जो दांत थे उनके अंदर चिप लगा दिए थे, माइक्रोचिप। बहुत माइक्रोचिप जो थे, जो बहुत ही छोटी टेक्नोलॉजी है, वो इन्होंने इनके दांतों की सफाइयां करते हुए अंदर लगा दिए थे और उसके जरिए वाया सैटेलाइट की उनको ट्रेस कर लेते थे कि कहां पे है। सही है। तो फिर पाकिस्तान ने उनको ये बताया कि आपने दांतों के अंदर से ये निकालने कैसे। ਸੁਣ ਲਿਆ ਜੀ, ਜੇਦਾ ਜੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਉਹ ਜਦੋਂ ਕੁਛਤਾ ਯਾਦ ਤੇ ਮੈਨੂੰ ਲੱਗਦਾ ਹੈ ਵੀ ਕਿਤੇ ਪਿਛਲੇ ਦਿਨੋਂ ਮੈਂ ਤਾਂ ਨਹੀਂ ਇਹੋ ਜਿਹੇ ਅਲਫਾਜ਼ ਕਹਿ ਸਕਦਾ। ਅਨਸਾਰ ਅਬਾਸੀ ਸਾਹਿਬ ਬਾਰ-ਬਾਰ, ਬਹੁਤ ਹੀ ਤੁਹਾਨੂੰ ਪਤਾ ਮੁਤਬਰ ਆਪਣੇ ਆਪ ਨੂੰ ਉਹ ਜਰਨਲਿਸਟ ਸਮਝਦੇ ਨੇ, ਬਜ਼ੁਰਗ ਵੀ ਨੇ, ਹੈ ਮੁਨਾਫਿਕ ਨੇ। ਉਹ ਬਾਰ-ਬਾਰ ਕਬਜ਼ ਦੀ ਗੱਲ ਲਿਖਦੇ ਸਨ ਕਿ ਜੀ ਫਲਾਣੇ ਨੂੰ, ਲੋਕਾਂ ਨੂੰ ਫਲਾਣੇ ਨੂੰ ਕਬਜ਼ ਹੋ ਗਈ, ਫਲਾਣੇ ਨੂੰ ਹੋ ਗਈ। ਜਿਹੜਾ ਵੀ ਉਹਨਾਂ ਦੇ ਬਿਆਨੀਏ ਨੂੰ ਮੰਨਦਾ ਨਹੀਂ ਸੀ, ਆਂਦੇ ਸਨ ਵੀ ਇਹਨੂੰ ਬਿਆਨੀਏ ਦੀ ਕਬਜ਼ ਹੋਈ ਹੈ। ਇਹ ਹੁਣ ਮੈਨੂੰ ਨਹੀਂ ਪਤਾ ਵੀ ਜੇਦਾ ਜੀ ਦਾ ਰੌਲਾ ਕੀ ਹੈ, ਇਹਨਾਂ ਨੂੰ ਕੀ ਹੋਇਆ ਕਿ ਇਹ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਿਉਂ ਕਰਦੇ ਨੇ। ਇਹਨਾਂ ਦੇ ਸਿਰ ਨੂੰ ਭੌਂ ਚੜ੍ਹ ਗਏ ਨੇ ਜਾਂ ਕਿਹੜੀ ਗੱਲ ਹੈ। ਸਾਨੂੰ ਤਾਂ ਇੱਥੇ ਆਪਣਾ ਨਹੀਂ ਪਤਾ ਲੱਗਦਾ। ਪਾਕਿਸਤਾਨ ਦੇ ਵਿੱਚ ਸਾਡੀ ਟ੍ਰੇਨ 'ਤੇ ਹਮਲਾ ਕਰਕੇ ਫੌਜੀਆਂ ਨੂੰ ਸ਼ਹੀਦ ਕਰ ਜਾਂਦੇ ਨੇ, ਜਿੱਥੇ ਜੀ ਕਰਦਾ ਦਹਿਸ਼ਤਗਰਦ ਹਮਲਾ ਕਰਕੇ ਚਲੇ ਜਾਂਦੇ ਨੇ। ਅਸੀਂ ਉਹਨਾਂ ਨੂੰ ਨਾ ਮਾਲੂਮ ਕਹਿੰਦੇ ਰਹਿੰਦੇ ਹਾਂ। ਅਤੇ ਈਰਾਨ ਵਾਲਿਆਂ ਦੇ ਦੰਦਾਂ 'ਚ ਅਸੀਂ ਵੜੇ ਹਾਂ, ਸਾਨੂੰ ਉੱਥੇ ਪਤਾ ਵੀ ਚਿਪ ਕਿੱਥੇ ਲੱਗੀ ਹੈ। ਇਹ ਵੀ ਤੇਰੀ ਭਾਈ ਮਿਹਰਬਾਨੀ ਹੈ ਵੀ ਚਿਪ ਜਿਹੜੀ ਦੰਦਾਂ 'ਚ ਲਵਾਈ ਏ। ਜੇਦਾ ਜੀ, ਜਿੱਥੇ ਤੁਹਾਡੀ ਰਿਸਰਚ ਹੈ ਜਨਾਬ, ਜਿਹੜੇ ਪਾਸਿਆਂ 'ਤੇ ਜਿਹੜੇ ਇਲਾਕੇ ਔਰ ਏਰੀਏ ਦੇ ਤੁਸੀਂ ਐਕਸਪਰਟ ਜੇ, ਜਾਂ ਤੁਸੀਂ ਕਲੇਮ ਕਰਦੇ ਜੇ ਵੀ ਜਿਹੜੇ ਮਹੱਲਿਆਂ ਦੇ ਤੁਸੀਂ ਐਕਸਪਰਟ ਜੇ, ਕਿਤੇ ਚਿਪ ਹੋਰ ਥਾਂ 'ਤੇ ਨਹੀਂ ਕਿਤੇ ਰਖਵਾ ਦਿੱਤੀ। ਅੱਛਾ, ਹੁਣ ਇੱਕ ਤਾਂ ਦੰਦ ਬੜੇ ਕੱਢਦੇ ਜੇ, ਬੜਾ ਪਤਾ ਨਹੀਂ ਕਿਹੜੇ ਪਾਸੇ ਨੇ। ਜੇਦਾ ਜੀ ਇਹ ਵਾਲਾਂ ਦੀ ਗੱਲ ਕਰਦੇ ਹੁੰਦੇ ਨੇ, ਵਾਲ ਕਿਸ ਤਰ੍ਹਾਂ ਉੱਗਦੇ ਨੇ, ਵਾਲ ਡਿੱਗਦੇ ਨਹੀਂ। ਅਤੇ ਮੈਨੂੰ ਇਹ ਸੀ ਕਿ ਸਿਰ ਦੇ ਵਿੱਚ ਨਾ ਚਿਪ ਕਿਤੇ ਲਵਾ ਦਿੰਦੇ, ਸਿਰਫ ਦੰਦਾਂ 'ਚ ਲਵਾਈਏ। ਤੁਸੀਂ ਪਤਾ ਨਹੀਂ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਹੋ। ਬਹਰਹਾਲ ਜੇਦਾ ਜੀ ਜਿਹੜੇ ਨੇ ਨਾ,
ਉਹਨਾਂ ਨੇ ਦੋ ਗੱਲਾਂ ਨੇ, ਇੱਕ ਤੇ ਚਿਪ ਦੀ ਗੱਲ ਕੱਢੀ ਹੈ ਤੇ ਇੱਕ ਪਿਛਲੇ ਦਿਨੋਂ ਹੋਰ ਛੱਡੀ ਸੀ। ਉਹ ਬ੍ਰਾਜ਼ੀਲ ਦੇ ਜੇਦਾ ਜੀ ਸਨ ਜਿਨ੍ਹਾਂ ਨੇ ਗੱਲ ਛੱਡੀ ਸੀ ਕਿ ਮੁਸਾਦ ਆਸਿਮ ਮੁਨੀਰ ਸਾਹਿਬ ਨੂੰ ਸਵਿਟਜ਼ਰਲੈਂਡ 'ਚ ਕਤਲ ਕਰਨ ਲੱਗੇ ਸਨ ਤੇ ਸਾਡੀ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ। ਇਹ ਘਰ ਸਾਡੇ ਜਿਹੜੇ ਨਾਮਾਲੂਮ ਨੇ ਉਹਨਾਂ ਦਾ ਸਾਨੂੰ ਅਜੇ ਤੱਕ ਮਾਲੂਮ ਨਹੀਂ ਪਤਾ ਲੱਗਾ, ਤੇ ਬਾਹਰ ਸਾਨੂੰ ਸਾਰੀਆਂ ਗੱਲਾਂ ਪਤਾ ਨੇ, ਤੇ ਦੰਦਾਂ 'ਚ ਵੀ ਅਸੀਂ ਬੜੇ ਹਾਂ ਤੇ ਕੱਢੀ ਆਉਣੇ, ਤੇ ਹਰ ਕੰਮ ਅਸੀਂ ਕਰੀ ਜਾਂਦੇ। ਤੇ ਜੇਦਾ ਜੀ ਫਿਰ ਤੁਹਾਨੂੰ ਪਤਾ ਹੈ ਕਿ ਵੈਸੇ ਵੀ ਗੱਲ ਵਧਾ ਕੇ ਰੱਖਦੇ ਨੇ, ਘੱਟ ਤੇ ਗੱਲ ਕਰਦੇ ਕੋਈ ਨਹੀਂ। ਅੱਛਾ ਜੀ, ਇਸਾਰ ਰਾਣਾ ਸਾਹਿਬ ਨੇ ਇੱਕ ਨਵੀਂ ਗੱਲ ਕਰ ਦਿੱਤੀ ਹੈ, ਤੁਹਾਨੂੰ ਪਤਾ ਵੀ ਉਹ ਵੀ ਚੋਂਦੀ ਛੱਡਦੇ ਨੇ। ਉਹਨਾਂ ਨੇ ਕਿਹਾ ਹੈ ਵੀ ਪੀਪਲਸ ਪਾਰਟੀ ਤੇ ਨੂਨ ਲੀਗ ਦਾ ਰਿਸ਼ਤਾ ਇਹੋ ਜਿਹਾ ਹੀ ਹੈ ਜਿਵੇਂ ਦਾ ਸਾਕਬ ਚੱਦੜ ਤੇ ਮੋਮਨਾ ਇਕਬਾਲ ਵਾਲਾ ਸੀ, ਵੀ ਨਾ ਇਹਨਾਂ ਦਾ ਆਪਸ 'ਚ ਕੋਈ ਰਿਸ਼ਤਾ, ਨਾ ਉਹਦਾ ਕੋਈ ਨਾਂ, ਪਰ 4 ਸਾਲ ਤੋਂ ਹੈ ਇਕੱਠੇ ਨੇ। ਉਹਨਾਂ ਨੇ ਕਿਹਾ ਵੀ ਇਹ ਮੁਮਾਸਲਤ ਬੜੀ ਹੈ। ਇਸੇ ਲਈ ਤੁਸੀਂ ਹੁਣੇ ਵੇਖਿਆ ਹੋਏਗਾ ਕਿ ਬਿਲਾਵਲ ਭੁੱਟੋ ਜ਼ਰਦਾਰੀ ਆਏ ਜਨਾਬ ਉੱਥੇ ਪਾਰਲੀਮੈਂਟ ਦੇ ਵਿੱਚ, ਇਹੋ ਜਿਹੀ ਤਕਰੀਰ ਕੀਤੀ ਵੀ ਅੱਗਾਂ ਬਾਲ ਦਿੱਤੀਆਂ ਇੱਕ ਵਾਰੀ ਉਹਨਾਂ ਨੇ, ਔਰ ਉਸ ਤੋਂ ਬਾਅਦ ਵੋਟ ਨੂਨ ਲੀਗ ਨੂੰ ਦੇ ਕੇ ਤੇ ਬਾਹਰ ਨਿਕਲ ਗਏ। ਵੇਖੋ ਯਾਰ, ਇਹ ਕੌਣ ਲੋਕ ਨੇ? ਇਹ ਪਤਾ ਨਹੀਂ ਆਵਾਮ ਨੂੰ ਦੌਲੇ ਸ਼ਾਹ ਦੇ ਚੂਹੇ ਸਮਝਦੇ ਨੇ, ਪਾਗਲ ਸਮਝਦੇ ਨੇ, ਇਹ ਕੌਣ ਲੋਕ ਨੇ? ਮਤਲਬ ਪਾਰਲੀਮੈਂਟ 'ਚ ਆਏ, ਤਕਰੀਰ ਇੰਝ ਹੋ ਰਹੀ ਸੀ ਵੀ ਜਿਵੇਂ ਮੈਂ ਅੱਗਾਂ ਲਾ ਦੇਣੀਆਂ ਨੇ, ਤੇ ਤਕਰੀਰ ਕਰਕੇ ਬਹਿ ਕੇ ਵੋਟ ਪਾ ਕੇ ਨੂਨ ਲੀਗ ਦੇ ਹੱਕ 'ਚ ਬਜਟ ਅਪਰੂਵ ਕਰਕੇ ਤੇ ਬਾਹਰ। ਇਹ ਸਾਰੇ ਤੁਹਾਨੂੰ ਬੇਵਕੂਫ ਬਣਾਉਂਦੇ ਨੇ, ਤੁਹਾਡੀ ਤੋਹੀਨ ਕਰਦੇ ਨੇ, ਸਮਝਦੇ ਨੇ ਵੀ ਤੁਹਾਨੂੰ ਅਕਲ ਦਾ ਮਾਦਾ ਹੈ ਹੀ ਨਹੀਂ। ਤੁਹਾਡੇ ਨਾਲ ਇਹ ਜਿੱਡੀ ਮਰਜ਼ੀ ਵੱਡਾ ਗੇੜਾ ਕਰਨ, ਜਿੰਨਾ ਮਰਜ਼ੀ ਬੇਵਕੂਫ ਬਣਾਉਣ, ਇਹ ਪੂਰੇ ਕੌਨਫੀਡੈਂਟ ਨੇ ਵੀ ਤੁਹਾਨੂੰ ਅਕਲ ਨਹੀਂ ਹੈਗੀ, ਆਵਾਮ ਨੂੰ ਅਕਲ ਨਹੀਂ ਹੈਗੀ, ਜੋ ਮਰਜ਼ੀ ਇਹਨਾਂ ਨਾਲ ਕਰ ਚੜੀਏ। ਇੰਨਾ ਕੌਨਫੀਡੈਂਸ ਹੈ ਵੀ ਤੁਹਾਡੇ ਸਾਹਮਣੇ ਜਾਂ ਤੇ ਹੁੰਦਾ ਨਾ ਕਿ ਬੰਦੇ ਨੇ ਏਡੀ ਸਖਤ ਤਕਰੀਰ ਕੀਤੀ, ਉਹ ਆਂਦਾ ਵੀ ਇਹ ਬਜਟ ਮੈਨੂੰ ਕਬੂਲ ਨਹੀਂ, ਮੈਂ ਨਹੀਂ ਵੋਟ ਪਾ ਰਿਹਾ, ਤਕਰੀਰ ਕਰਕੇ ਬਜਟ ਨੂੰ ਵੋਟ ਪਾ ਕੇ ਤੇ ਬਾਹਰ ਨਿਕਲ ਗਏ ਨੇ। ਇਹ ਹੀ ਸੂਰਤ ਹਾਲ ਹੁਣ ਸਹੀ ਕਹਿ ਰਹੇ ਨੇ ਆਪਣਾ ਜਿਹੜਾ ਇਸਾਰ ਰਾਣਾ ਸਾਹਿਬ ਨੇ, ਗੱਲ ਤੇ ਉਹਨਾਂ ਦੀ ਠੀਕ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।